ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। निवडणूक
ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ
ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ।
ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ
2 ਤੋਂ 4 ਅਗਸਤ ਤੱਕ ਸੈਰ-ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ-ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ।
ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ।
ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ
ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। Nah,
ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ
ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। Abi!
ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। निवडणूक
ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ
ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। Nah,
ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ
2 ਤੋਂ 4 ਅਗਸਤ ਤੱਕ ਸੈਰ-ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ-ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ।
ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। नको
अभी अभी यार ओढून ए गप्पा चालू यार ओढून ए गप्पा चालू ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। यार ओढून ए गप्पा चालू यार ओढून ए गप्पा चालू ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ।
ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। यार ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ 17 ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। 17 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। यार
अभी अभी यार उडून ए गफर चलू अभी ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। यार उडून ए गफर चलू यार उडून ए गफर चलू ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ
2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ। ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ, ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ। ਕੁੜੀਆਂ ਦੇ ਉੱਤੇ ਰੀਲਾਂ ਬਣਾਉਣ ਅਤੇ ਸੈਲਫੀ ਲੈਣ ਦਾ ਭੂਤ ਇੰਨਾ ਸਵਾਰ ਹੁੰਦਾ ਹੈ ਕਿ ਨਾ ਅੱਗਾ ਦੇਖਦੀਆਂ ਤੇ ਨਾ ਪਿੱਛਾ।
ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਸੈਲਫੀ ਲੈਂਦੇ ਸਮੇਂ ਇੱਕ ਲੜਕੀ 100 ਫੁੱਟ ਡੂੰਘੀ ਖਾਈ ਦੇ ਵਿੱਚ ਡਿੱਗ ਪਈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹੋਮਗਾਰਡ ਦੇ ਨਾਲ ਬਚਾਅ ਕਾਰਜ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਰੱਸੀ ਦੀ ਮਦਦ ਦੇ ਨਾਲ ਲੜਕੀ ਦੀ ਜਾਨ ਬਚਾ ਲਈ ਗਈ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ। ਕੁੜੀ ਦੇ ਬਚਾਅ ਕਾਰਜ ਦਾ ਇੱਕ ਵੀਡੀਓ ਵੀ ਜਿਹੜਾ ਉਹ ਸਾਹਮਣੇ ਆਇਆ, ਜਿਸ ਵਿੱਚ ਲੜਕੀ ਨੂੰ ਰੱਸੀ ਦੀ ਵਰਤੋਂ ਕਰਕੇ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਬਚਾਇਆ ਗਿਆ। ਲੜਕੀ ਚੀਕਾਂ ਮਾਰ ਰਹੀ ਸੀ। ਜਾਣਕਾਰੀ ਮੁਤਾਬਕ ਲੜਕੀ ਮੌਨਸੂਨ ਦਾ ਆਨੰਦ ਲੈਣ ਲਈ ਝਰਨਾ ਦੇਖਣ ਆਈ ਸੀ। ਸੈਰ ਸਪਾਟਾ ਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਉਹ ਸਾਰੇ ਉਤਸ਼ਾਹੀ ਸੈਲਾਨੀ ਇੱਥੇ ਆ ਰਹੇ ਨੇ। ਦਰਅਸਲ ਸ਼ਨੀਵਾਰ ਨੂੰ ਪੁਣੇ ਦੇ ਕੁਝ ਲੋਕ ਧੋਨੇਸਰ ਝਰਨਾ ਦੇਖਣ ਬੋਰਨ ਘਾਟ ਤੇ ਸੈਲਫੀ ਲੈਂਦੇ ਸਮੇਂ ਨਸਰੀਨ ਆਮਿਰ ਕੁਰੈਸ਼ੀ ਜੋ ਕਿ 21 ਸਾਲਾਂ ਦੀ ਹੈ, ਲੜਕੀ 100 ਫੁੱਟ ਡੂੰਘੇ ਖੱਡ ਦੇ ਵਿੱਚ ਡਿੱਗ ਜਾਂਦੀ ਹੈ। ਹੋਮਗਾਰਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਨੂੰ ਇਲਾਜ ਲਈ ਸਤਾਰਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਤਾਰਾ 'ਚ ਜ਼ਿਆਦਾ ਬਰਸਾਤ ਕਾਰਨ ਡੀਐਮ ਨੇ 2 ਤੋਂ 4 ਅਗਸਤ ਤੱਕ ਸੈਰ ਸਪਾਟਾ ਥਾਵਾਂ ਨੂੰ ਬੰਦ ਰੱਖਣ ਦੇ ਜਿਹੜੇ ਹੁਕਮ ਜਾਰੀ ਕੀਤੇ ਹੋਏ ਨੇ, ਪਰ ਕੁਝ ਸੈਲਾਨੀ ਇੱਥੇ ਪਹੁੰਚ ਰਹੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਨੇ।